ਪੰਜਾਬੀ ਕਹਾਣੀ ਮਾਂ ਮਾਰ, ਲਿਖਾਰੀ ਫਜ਼ਲ ਅਹਿਮਦ ਖੁਸਰੋ, ਆਵਾਜ਼ ਅਜਮਲ ਸਿਕੰਦਰੀ। ਬੁੱਢੇ ਜੰਡ ਦੀ ਕਾਣੀ ਛਾਂ ਵਿੱਚ ਅਲਾਣੀ ਮੰਜੀ ਤੇ ਪਈ ਮਾਈ ਜਿਉਣੀ ਤੇ ਵਾਅਦੇ ਪੁੱਗਣ ਹਾਰ ਸਨ। ਉਹ ਉੱਬੇ ਉੱਬੇ ਸਾਹ ਪੀ ਲੈਂਦੀ ਸੀ। ਸਦਰਾਂ, ਆਸਾਂ, ਉਡੀਕਾਂ ਦੀ ਖੜਦੁੰਮੀ ਖੇਡ ਖੇਡ ਕੇ ਮਾਈ ਆਪਣਾ ਸਾਰਾ ਜੀਵਨ ਹਾਰ ਗਈ ਸੀ। ਚੱਲ ਚਲਾ ਦਾ ਵੇਲਾ ਤੇ ਘੜੀ ਪਲ ਦਾ ਮੇਲਾ ਸੀ। ਵੱਡੇ ਸਾਰੇ ਉਜਾੜ ਜਿਹੇ ਡੱਠੇ ਵੜਗਣ ਵਿੱਚ ਮਾਈ ਆਪਣੇ ਪੁੱਤਰਾਂ ਦੀਆਂ ਜਾਂਦੀ ਵਾਰੀ ਦੀਆਂ ਚੋਟਾਂ ਤੇ ਹੁੰਝਾਂ ਸਹਾਰ ਰਹੀ ਸੀ। ਮਾਈ ਦੇ ਆਲ ਦੁਆਲੇ ਪੁੱਤਰ ਮਾਂ ਦੀ ਮੰਦੀ ਤੇ ਮਾਂਦੀ ਹਾਲਤ ਨੂੰ ਕੰਢ ਕਰਕੇ ਆਪੋ ਵਿੱਚ ਝਗੜਿਆਂ ਝੇੜਿਆਂ ਰੋਲਿਆਂ ਰਫੜਾਂ ਦੀ ਖੇ ਬਖੇ ਵਿੱਚ ਰੁੱਝੇ ਸਨ। ਆਪੋ ਆਪਣੀ ਖੇ ਉਡਾਉਣ ਵਾਲਾ ਉਹਨਾਂ ਦਾ ਇਹ ਵਿਹਾਰ ਵਰਤਾਰਾ ਅਜੋਕਾ ਵੀ ਨਹੀਂ ਸੀ। ਘਰ ਇਸ ਰੇੜਕੇ ਦੇ ਹਿਰਖ ਨੂੰ ਮਹਿਸੂਸਦਾ ਸੀ, ਤਾਈਂ ਤੇ ਧਰਤ 'ਚ ਨਿਗਰੀ ਜਾਂਦਾ ਸੀ। ਦਿਨੋਂ ਦਿਨੀ ਥੇ ਹੁੰਦਾ ਜਾ ਰਿਹਾ ਸੀ। ਜੱਗੂ ਪਿੰਡ ਵਾਲੇ ਵੀ ਇਸ ਘਰੋਂ ਨੱਕੋ ਨੱਕ ਹੋਏ ਪਏ ਸਨ। ਇਹ ਉਹ ਘਰ ਸੀ ਜਿਹਦੀਆਂ ਕਦੀ ਪੂਰੇ ਜੱਗੂ ਪਿੰਡ ਵਿੱਚ ਜੱਸਾਂ ਗਾਈਆਂ ਜਾਂਦੀਆਂ ਸਨ। ਘਰ ਘਰ ਇਹਦੇ ਗੁਣਾਂ ਦੀਆਂ ਕਹਾਣੀਆਂ ਪੈਂਦੀਆਂ ਸਨ। ਆਪਸੀ ਰੋਲਿਆਂ ਨੇ ਅਜਿਹੀ ਰੜੀ ਕੱਢੀ ਪਈ ਇਹ ਉਹ ਘਰ ਹਾਲ ਦੀ ਘੜੀ ਬਰਬਾਦੀਆਂ ਦੀ ਵਣਗੀ ਬਣ ਗਿਆ। ਜਿਹਨੇ ਵੇਖਿਆ ਹੇਕਾ ਖਾ ਗਿਆ ਜਾਂ ਹੌਕਾ ਨਿਕਲ ਗਿਆ। ਮਾਈ ਜਿਉਣੀ ਤੇ ਜਦੋਂ ਦੇ ਸਨ, ਪੂਰੇ ਜੱਗੂ ਪਿੰਡ ਵਿੱਚ ਜਿਉਣੀ ਦੀ ਸਿਆਂਪ, ਸਹਿਪਣ ਤੇ ਸੁੰਗੜਾਪੇ ਦੀਆਂ ਧੁੰਮਾਂ ਸਨ। ਮਾਈ ਦੇ ਪਹਾੜਾਂ ਵਰਗੇ ਆਦਰਸ਼ ਸਨ ਤੇ ਸੱਤਾਂ ਦਰਿਆਵਾਂ ਵਰਗੇ ਹੌਸਲੇ। ਹੁਸਨ ਸਹਿਪਣ ਦੀ ਜਾਦੂ ਨਗਰੀ ਵਿੱਚ ਵਸਫਾਂ ਦੇ ਬੇਬਹਾ ਖਜ਼ਾਨੇ ਸਨ। ਉਦੋਂ ਤੇ ਇੰਝ ਜਾਪਦਾ ਸੀ ਜਿਵੇਂ ਚੰਨ ਤੇ ਸੂਰਜ ਜਿਉਣੀ ਤੋਂ ਜੀਵਨ ਦੀਆਂ ਰਿਸ਼ਮਾਂ ਲੈ ਲੈ ਕੇ ਘਰ ਘਰ ਵੰਡਦੇ ਨੇ। ਪਖੇਰੂ ਇਹਦੀਆਂ ਉਡਾਰੀਆਂ ਉੱਡ ਰਹੇ ਨੇ ਤੇ ਫਸਲਾਂ ਇਹਦੀਆਂ ਲੁਕੀਆਂ ਅਦਾਵਾਂ ਦੀ ਉਲੇਲ ਨੇ। ਸੈ ਪਾਸਿਓਂ ਧਾੜਵੀ ਧਾੜਾ ਕਰਨ ਲਈ ਚੜੀਆਂ ਕਰਦੇ, ਪਰ ਜਿਉਣੀ ਦੇ ਬੂਹੇ ਤੇ ਆ ਕੇ ਮੰਗਤਾਂ ਦਾ ਰੂਪ ਧਾਰ ਲੈਂਦੇ। ਜਿਉਣੀ ਰਿਜ਼ਕ ਦੇ ਭਰੇ ਭੜੋਲਿਆਂ 'ਚੋਂ ਇਹਨਾਂ ਦੀਆਂ ਝੋਲੀਆਂ ਭਰ ਭਰ ਕੇ ਇਹਨਾਂ ਨੂੰ ਆਪਣੇ ਆਪਣੇ ਘਰੀ ਪਰਤਾ ਦਿੰਦੀ। ਨਾ ਉਹਨਾਂ ਦੀ ਬੇਸਬਰੀ ਅਤੇ ਲੋਭ ਦੀ ਲਾਹ ਮੁੱਕਦੀ ਸੀ ਤੇ ਨਾ ਹੀ ਜਿਉਣੀ ਦੇ ਪੁੰਨ ਦਾਣ ਨੂੰ ਹੋੜਾ ਆਉਂਦਾ ਸੀ। ਜਿਉਣੀ ਤੇ ਦਰਿਆਵਾਂ ਵਾਂਗੂ ਸੀ, ਸਾਰਿਆਂ ਲਈ ਹਯਾਤੀ ਦਾ ਤੇ ਰਿਜ਼ਕ ਦਾ ਵਸੀਲਾ, ਸਾਰਿਆਂ ਲਈ ਸੁੱਖ ਸ਼ਾਂਤੀ ਦੀ ਰਾਣੀ। ਸਾਰੇ ਜੱਗੂ ਪਿੰਡ ਵਿੱਚ ਜਿਉਣੀ ਦੇ ਹੁਸਨ ਹੀ ਨਹੀਂ, ਇਹਦਿਆਂ ਵਸਫਾਂ ਵਤੀਰਿਆਂ ਪਾਰੋਂ ਵੀ ਚੋਖੀ ਨਾਮਨਾ ਸੀ। ਇਹ ਵਰਦੇ ਮੀਆਂ ਵਾਂਗੂ ਸਖੀ ਹੋ ਕੇ ਵੀ ਵਗਦੇ ਪਾਣੀਆਂ ਵਾਂਗੂ ਪਵਿੱਤਰ ਸੀ। ਪੂਰੇ ਪਿੰਡ ਦੀਆਂ ਨਿਗਾਹਾਂ ਇਹਦੇ ਵੱਲੇ ਸਨ ਤੇ ਇਹ ਉਹ ਨਜ਼ਰਾਂ ਹੀ ਇਹਨੂੰ ਖਾ ਗਈਆਂ। ਜਦੋਂ ਇਸ ਆਪਣੀ ਝੋਕ ਵਸਾਉਣ ਦਾ ਮੱਥਾ ਪਕਾਇਆ, ਆਪਣਾ ਰਾਂਝਾ ਢੂੰਡਣ ਦਾ ਵਸ ਮਾਰਿਆ, ਹੀਰ ਬਣ ਕੇ ਹਵਾਵਾਂ ਵਾਂਗ ਬੇਲਿਆਂ ਵਿੱਚ ਘੁੰਮੀ, ਸਾਰਾ ਜੱਗੂ ਪਿੰਡੀ ਕੇਦੂਆਂ ਖੇੜਿਆਂ ਝੇੜਿਆਂ ਨਾਲ ਪੁਰਤਿਆ ਗਿਆ। ਜਿਉਣੀ ਅੰਤ ਦਲੇਰ ਸਵਾਣੀ ਸੀ। ਉਸ ਹੀਰ ਨਾਲੋਂ ਵੀ ਵੱਧ ਕੇ ਇਸ਼ਕ ਪੁਗਾਇਆ। ਕੇਦੂਆਂ ਲੰਘਿਆਂ ਮਰਦੂਦ ਸ਼ੈਤਾਨਾਂ ਦੀਆਂ ਰਗਾਂ ਪਛਾਣੀਆਂ, ਖੇੜਿਆਂ ਝੇੜਿਆਂ ਦੇ ਮੱਕੂ ਠੱਪੇ, ਚੁਫੇਰਿਓਂ ਚੜੀਆਂ ਵਾਰਾਂ ਨੂੰ ਸਾਹਵੇਂ ਖਲੋ ਕੇ ਤੇ ਹਿੱਕ ਢਾਹ ਕੇ ਲਲਕਾਰਿਆ। ਉਹਦੀ ਲਲਕਰ ਅੱਗੇ ਸਾਰੇ ਹੀ ਸੱਪਾਂ ਠੂਹਿਆਂ ਵਾਂਗੂ ਭੋਏ ਦੀਆਂ ਤਰੇੜਾਂ ਵਿੱਚ ਲੁਕ ਗਏ। ਮਾਈ ਜਿਉਣੀ ਘਰ-ਬਾਰ ਤੇ ਆਲ ਪਰਿਵਾਰ ਵਾਲੀ ਹੋ ਗਈ। ਮਾਈ ਦੀ ਸੁਹਾਗਣ ਕੁੱਖ 'ਚੋਂ 12 ਪੁੱਤਰ ਤੇ ਇੱਕ ਧੀ ਨੇ ਜਨਮ ਲਿਆ। ਇਹ ਵੀ ਢਿੱਡ ਦੇ ਜੰਮੇ ਪਿਛਲੀ ਉਮਰੇ ਸੁੱਖ ਮਾਣਨ ਦੇ ਸਮੇਂ ਮਾਈ ਜਿਉਣੀ ਲਈ ਹਯਾਤੀ ਦਾ ਰੋਗ ਬਣ ਗਏ। ਢੇਰ ਸਾਰੀ ਔਲਾਦ ਵਿੱਚੋਂ ਕਿਸੇ ਵੀ ਮਾਂ ਕੋਲੋਂ ਸੋਭਾ, ਸਿਆਂਪ ਤੇ ਗੁਰ ਗਿਆਨ ਨਾ ਸਿੱਖਿਆ, ਨਾ ਹੀ ਕੋਈ ਪਿਓ ਦੀ ਪੱਗ ਦੀ ਲਾਜ ਰੱਖਣ ਜੋਗਾ ਹੋਇਆ। ਮਾਈ ਜਿਉਣੀ ਸੋਚਦੀ ਹੁੰਦੀ ਸੀ ਭਈ ਕਿਹੀ ਵਾਹ ਵੱਗੀ, ਮੇਰੇ ਹੀ ਪੁੱਤਰਾਂ ਨੇ ਮੇਰਾ ਕੁਰਬ ਰੋਲ ਦਿੱਤਾ। ਕਿਆ ਪੁੱਠਾ ਪੈਂਡਾ ਪੈ ਗਿਆ ਏ, ਇੰਜ ਕਿਉਂ ਹੋਇਆ? ਮੇਰਾ ਹੀ ਲਹੂ ਮੈਥੋਂ ਨਾਬਰੀ ਕਰਕੇ ਮੇਰੇ ਹੀ ਗਲ ਨੂੰ ਆ ਗਿਆ ਏ। ਫੇਰ ਉਹ ਇੱਕ ਲੰਮਾ ਹੋਕਾ ਭਰਦੀ। ਉਹਨੂੰ ਚੇਤੇ ਹੁੰਦਾ ਭਈ ਸੱਪ ਠੂਏ ਮਰੇ ਨਹੀਂ ਸਨ, ਧਰਤੀ ਦੀਆਂ ਵਿੱਥਾਂ ਵਿੱਚ ਵੜ ਗਏ ਸਨ। ਇਹ ਉਹਨਾਂ ਮੂਜ਼ੀਆਂ ਦੇ ਢਾਏ ਚੜ ਗਏ ਨੇ। ਉਹਨਾਂ ਦੀ ਵਿਸ ਨੇ ਇਹਨਾਂ ਦੇ ਲਹੂ ਵਿੱਚ ਰਚ ਕੇ ਮੇਰੇ ਦੁੱਧ ਦਾ ਮਾਣ ਮੁਕਾ ਦਿੱਤਾ ਏ। ਗੈਰਾਂ ਦੀਆਂ ਗੱਲਾਂ ਇਹਨਾਂ ਦੇ ਕੰਨਾਂ ਰਾਹੀਂ ਦਿਲ ਵਿੱਚ ਲੈ ਗਈਆਂ ਨੇ। ਹੁਣ ਮਾਂ ਦੀ ਸਮਝਾਉਣੀ ਇਹਨਾਂ ਨੂੰ ਮੰਦੀ ਜਾਪਦੀ ਏ। ਮਾਂ ਦੀ ਸੱਚੀ ਗੱਲ ਕੌੜੀ ਲੱਗਦੀ ਏ। ਇਹਨਾਂ ਨੂੰ ਮਿੱਠੀਆਂ ਮਿੱਠੀਆਂ ਵਿਸਾਂ ਦਾ ਸਵਾਦ ਜੋ ਪੈ ਗਿਆ ਏ। ਘਰ ਤੋਂ ਇਹਨਾਂ ਦਾ ਜੀ ਘਾਬਰਦਾ ਏ। ਇਹ ਤੇ ਆਲਣਿਓਂ ਡਿੱਗੇ ਬੋਟ ਵਾਂਗੂ ਨੇ। ਭਲਾ ਆਲਣੇ ਨੂੰ ਹਿਜਰ ਦਾ ਫੱਟ ਲਾਵਣ ਵਾਲੇ ਚੜੋਂਗੇ ਕਦੋਂ ਘਰ ਪਰਤਦੇ ਨੇ। ਮਰਨ ਕਿਨਾਰੇ ਪਈ ਮਾਈ ਜਿਉਣੀ ਪੁੱਤਰਾਂ ਦੀ ਖੇ ਬਖੇ ਦੀਆਂ ਆਵਾਜ਼ਾਂ ਤੇ ਸੁਣ ਰਹੀ ਸੀ, ਪਰ ਹੁਣ ਉਹ ਕਿਸੇ ਦੀ ਗੱਲ ਦਾ ਪਰਤਾਵਾ ਦੇਣ ਜੋਗੀ ਨਹੀਂ ਸੀ।
ਇੰਝ ਹੀ ਜਿਵੇਂ ਕੋਈ ਪਾਣੀ ਵਿੱਚ ਡੁੱਬਦਾ ਬੰਦਾ ਕੰਢਿਓਂ ਉੱਭਰਦੀਆਂ ਆਵਾਜ਼ਾਂ ਸੁਣਦਾ ਏ। ਆਵਾਜ਼ ਕੋਈ ਰੱਸੀ ਜਾਂ ਠੋਣੀ ਤੇ ਨਹੀਂ ਹੁੰਦੀ ਜਿਹਦੇ ਆਸਰੇ ਡੁੱਬਦਾ ਬੰਦਾ ਕੰਢੇ ਤੇ ਅੱਪੜ ਜਾਵੇ। ਜਿਵੇਂ ਜਿਵੇਂ ਆਵਾਜ਼ਾਂ ਦਾ ਸੁਭਾਅ ਉੱਭੜ ਹੁੰਦਾ ਜਾ ਰਿਹਾ ਸੀ, ਉਵੇਂ ਉਵੇਂ ਹੀ ਮਾਈ ਦੇ ਸਾਹ ਬੋਝਲ ਹੁੰਦੇ ਜਾ ਰਹੇ ਸਨ। ਗੱਲ ਤੇ ਭਾਵੇਂ ਸਾਰੇ ਮਾਈ ਦੀ ਹੀ ਕਰਦੇ ਸਨ, ਪਰ ਕਿਸੇ ਦੇ ਦਿਲ ਵਿੱਚ ਵੀ ਮਾਈ ਜੋਗੀ ਮਿਹਰ ਦੀ ਕਣੀ ਨਹੀਂ ਸੀ। ਸਾਰਿਆਂ ਦੇ ਦੀਦਿਆਂ ਦਾ ਪਾਣੀ ਮਰ ਗਿਆ ਹੋਇਆ ਸੀ। ਇੰਝ ਜਾਪਦਾ ਸੀ ਜਿਵੇਂ ਉਹ ਆਪਣੀ ਮਾਂ ਦੀਆਂ ਗੱਲਾਂ ਨਹੀਂ ਕਰਦੇ ਪਏ, ਕਿਸੇ ਚੰਡਾਲ ਚੁੜੇਲ ਨੂੰ ਛੇਤੀ ਤੋਂ ਛੇਤੀ ਮਗਰੋਂ ਲਾਹਣ ਦੇ ਮੱਤੇ ਪਕਾ ਰਹੇ ਨੇ। ਰੱਖਾ ਖੱਬੀ ਖਾਨ ਸਭ ਤੋਂ ਵਧੀਕੜਾ ਤੇਂਗੜੀ ਜਾ ਰਿਹਾ ਸੀ ਤੇ ਆਪਣੀ ਜ਼ੋਰਾਵਰੀ ਨਾਲ ਦਿਗਾਣੇ ਧੌਂਸ ਜਮਾ ਰਿਹਾ ਸੀ। ਮਾਂ ਨੂੰ ਰਖਵਾਲੀ ਦੀ ਲੋੜ ਏ। ਮਾਂ ਦੀ ਚੰਗੀ ਹਾਰ ਰਾਖੀ ਨਾ ਹੋਣ ਕਰਕੇ ਇਹ ਇਸ ਮੰਦੇ ਹਾਲੀ ਅਪੜੀ ਏ। ਆਂਢ ਗਵਾਂਢ ਵੀ ਸਾਰਾ ਭੈੜਾ ਏ ਤੇ ਇਹਦਾ ਆਪਣਾ ਜੁੱਸਾ ਵੀ ਲਿਹਾਜ਼ੀ ਰਿਹਾ ਏ। ਇਸ ਮਾਂ ਨੇ ਸਾਨੂੰ ਕਿਸੇ ਥਾਂ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ। ਬਾਬਾ ਆਖਦਾ ਹੁੰਦਾ ਸੀ ਭਈ ਦੂਰੋਂ ਦੂਰੋਂ ਇਹਦੇ ਸਹਿਪਣ ਦੀ ਝਲਕਾਰ ਵੇਖਣ ਲਈ ਦਿਲੜੀ ਹਾਰ ਆਉਂਦੇ ਹੁੰਦੇ ਸਨ। ਰਾਤੀ ਗਵਾਂਢੀ ਸੁੱਤਾ ਪਿਆ ਜਿਹੜਾ ਗੁਰਾੜੇ ਮਾਰ ਰਿਹਾ ਸੀ, ਮੈਨੂੰ ਪਾਕੇ ਭਈ ਉਹ ਮਾਂ ਨੂੰ ਹੀ ਛੇੜ ਰਿਹਾ ਸੀ। ਚਵਲ ਨਾ ਹੋਵੇ ਤੇ ਆਪਣੇ ਗਰਾੜਿਆਂ ਦਾ ਇਲਾਜ ਕਿਉਂ ਨਹੀਂ ਕਰਾਉਂਦਾ? ਮੈਂ ਸਾਰਿਆਂ ਨੂੰ ਸੂਤ ਕਰ ਦਊਂ, ਪਰ ਜੇ ਤੁਸੀਂ ਮੇਰੀ ਗੱਲ ਮੰਨੋ ਤੇ ਫੇਰ ਹੀ ਗੱਲ ਹੈ ਨਾ। ਤੁਸੀਂ ਸਾਰੇ ਆਪਣੀ ਆਪਣੀ ਕਮਾਈ ਮੇਰੀ ਤਲੀ ਤੇ ਧਰੋ। ਮੈਂ ਲੋੜੀ ਦਾ ਅਸਲਾ ਬਰੂਦ ਲੈਣਾ ਵਾਂ, ਫੇਰ ਵੇਖਣਾ ਪੂਰੇ ਪਿੰਡ ਵਿੱਚ ਕਿਹੜਾ ਕੋਈ ਉੱਚਾ ਸਾਹ ਵੀ ਲੈਂਦਾ ਏ। ਜੇ ਮੇਰੀ ਨਹੀਂ ਮੰਨਣੀ ਤੇ ਫੇਰ ਇੰਜੇ ਲੋਕਾਂ ਦੀਆਂ ਗੱਲਾਂ ਸੁਣੋ ਤੇ ਪਿੰਡ ਵਿੱਚ ਜੁੱਤੀਆਂ ਖਾਓ। ਮੇਰਾ ਕੀ ਜਾਂਦਾ ਏ? ਖੱਬੀ ਖਾਨ ਦੀ ਬੋਲੀ ਮੁੱਕਣ ਵਿੱਚ ਹੀ ਨਹੀਂ ਸੀ ਆਉਂਦੀ। ਮੁੱਲੀ ਦਾ ਦਾ ਫਵਿਆ ਤੇ ਉਸ ਵੀ ਵਿੱਚੇ ਆਪਣਾ ਵੱਖਰਾ ਰੇੜਕਾ ਪਾ ਲਿਆ। ਰਾਖੀ ਰੱਬ ਕਰਨੀ ਏ, ਕੋਈ ਅਸੀਂ ਕਰਨੀ ਏ। ਇਹ ਸਭ ਮੁਸ਼ਰਿਕਾਨਾ ਗੱਲਾਂ ਨੇ। ਸਿੱਧੀ ਸਾਵੇਂ ਸੱਚੀ ਗੱਲ ਤੇ ਕਿਉਂ ਨਹੀਂ ਆਉਂਦੇ ਭਈ ਮਾਂ ਸਾਡੀ ਦੀਨ ਧਰਮ ਤੋਂ ਵਾਂਝੀ ਏ। ਇਹਨੂੰ ਲੱਖ ਹੋੜਿਆ ਸਮਝਾਇਆ, ਪਰ ਇਹ ਕਿਸੇ ਗੱਲ ਤੇ ਆਉਂਦੀ ਹੀ ਨਹੀਂ। ਇਹ ਸ਼ਰਅ ਉੱਤੇ ਅਮਲ ਨਹੀਂ ਕਰਦੀ। ਸਾਰਾ ਵਿਗਾੜ ਸ਼ਰੀਅਤ ਨੂੰ ਤਿਆਗਣ ਦਾ ਏ। ਸਾਥੇ ਨਾਬਰੀ ਤੇ ਇਨਕਾਰੀ ਦੀ ਨਹੂਸਤ ਪਈ ਏ। ਜੇਕਰ ਮਾਂ ਤੇ ਅਸੀਂ ਸਾਰਾ ਟੱਬਰ ਰਲ ਕੇ ਸ਼ਰੀਅਤ ਉੱਤੇ ਅਮਲ ਕਰੀਏ, ਆਪਣੀ ਹੋਂਦ ਨੂੰ ਪਛਾਣੀਏ, ਮਰਨ ਦੀ ਫਿਕਰ ਕਰੀਏ, ਸਾਡੇ ਸਾਰੇ ਦਲਿੱਦਰ ਦੂਰ ਹੋ ਸਕਦੇ ਨੇ। ਸਭ ਨੂੰ ਹੀ ਰੱਬ ਭੁੱਲਿਆ ਹੋਇਆ ਹੈ। ਮੇਰੀ ਮੰਦਾ ਕੌਣ ਏ? ਜਮੂਰਾ ਕਦੋਂ ਚੁੱਪ ਰਹਿਣ ਵਾਲਾ ਸੀ। ਆਖੇ ਮੱਲੀ ਤੂੰ ਹਮੇਸ਼ ਪੁੱਠੀ ਗੱਲ ਹੀ ਕੀਤੀ ਏ। ਸਾਰੇ ਝਗੜੇ ਤੇਰੀਆਂ ਹੀ ਗੱਲਾਂ ਪਰ ਹੁੰਦੇ ਨੇ। ਤੂੰ ਪੁੱਠੀਆਂ ਸਿੱਧੀਆਂ ਗਾੜਾਂ ਗੜ ਕੇ ਉਹਨੂੰ ਦੀਨ ਧਰਮ ਦਾ ਚੋਲਾ ਪਵਾ ਦੇਣਾ ਏ। ਕਦੀ ਆਪਣੇ ਕਰਤੂਤਾਂ ਵੱਲ ਵੀ ਧਿਆਨ ਮਾਰ। ਰੱਬ ਸਾਨੂੰ ਨਹੀਂ ਤੈਨੂੰ ਭੁੱਲਿਆ ਹੋਇਆ ਹੈ। ਸਾਡਾ ਤੇ ਰੱਬ ਨਾਲ ਕੋਈ ਰੌਲਾ ਜਾਂ ਲੜਾਈ ਨਹੀਂ। ਸਾਨੂੰ ਮੰਨਣਾ ਚਾਹੀਦਾ ਹੈ ਭਈ ਅਸੀਂ ਆਪਣੀਆਂ ਭੁੱਲਾਂ ਤੇ ਪਰਦੇ ਪਾਉਣ ਦੇ ਆਦੀ ਹਾਂ। ਵੇਖੋ ਨਾ ਭਈ ਅੰਦਰ ਗੋਡੇ ਗੋਡੇ ਭੁੱਖ ਨੰਗ ਦੀ ਉੱਲੀ ਚੜੀ ਹੋਈ ਏ ਤੇ ਮੁੱਲੀ ਦੇ ਆਖਿਆਂ ਬਾਹਰ ਬੂਹੇ ਨੂੰ ਹਰਾ ਰੰਗ ਕੀਤਾ ਹੋਇਆ ਹੈ। ਸਾਰੇ ਜੱਗੂ ਪਿੰਡ ਨੂੰ ਇਹੋ ਗੱਲ ਰਿੜਕਦੀ ਏ। ਜਦੋਂ ਅੰਦਰ ਹੀ ਹਰੀਆਵਲ ਨਾਂ ਦੀ ਕੋਈ ਸ਼ੈ ਨਹੀਂ ਹੈਗੀ, ਬਾਹਰੋਂ ਬੂਹਾ ਲਬੇੜਨ ਦਾ ਫਾਇਦਾ? ਮੇਰੀ ਮੰਨੋ ਤੇ ਇਹਦਾ ਰੰਗ ਬਦਲੋ ਜਾਂ ਘਰ ਨੂੰ ਅੰਦਰੋਂ ਬਦਲੋ। ਅਸੀਂ ਤੇ ਇਸ ਰੰਗਾ ਰੰਗੀ ਵਿੱਚ ਸਰਕਸ ਦੇ ਮਸਖਰੇ ਬਣ ਕੇ ਰਹਿ ਗਏ ਹਾਂ। ਇਸੇ ਪਾਰੋਂ ਦੁਨੀਆ ਸਾਡੇ ਉੱਤੇ ਹੱਸਦੀ ਏ। ਸਾਡੇ ਵਿੱਚ ਸਾਵੇ, ਰੱਤੇ, ਪੀਲੇ, ਨੀਲੇ ਸਾਰੇ ਰੰਗ ਨੇ, ਪਰ ਕੋਈ ਵੀ ਰੰਗ ਸਾਡਾ ਆਪਣਾ ਨਹੀਂ। ਸਾਰੇ ਹੀ ਓਪਰੇ ਮੰਗਵੇਂ ਤੇ ਉਧਾਰੇ ਨੇ। ਇਹਦੇ ਨਾਲੋਂ ਤੇ ਉੱਕਾ ਹੀ ਬੇਰੰਗੇ ਹੋ ਜਾਈਏ ਤੇ ਚੰਗਾ ਏ। ਸ਼ੌਕੀ ਭਲਾ ਕਿਉਂ ਚੁੱਪ ਰਹਿੰਦਾ? ਮਾਂ ਸਾਡੀ ਨਾ ਆਪ ਸੁਰ ਸਵਾਦ ਨਾਲ ਵਸੀਏ ਤੇ ਨਾ ਹੀ ਸਾਨੂੰ ਵਸਣ ਦਿੰਦੀ ਏ। ਸਾਡੇ ਤੇ ਲੇਖ ਹੀ ਹਾਰ ਗਏ ਨੇ ਜਿਹੜਾ ਇਹਦੇ ਘਰ ਜੰਮ ਪਏ ਆ। ਇਹਦੀ ਧੀ ਵੀ ਇੰਜੇ ਦੀ ਏ। ਇਹ ਡੈਣਾ ਸਾਡੇ ਸੁੱਖਾਂ ਨੂੰ ਖਾ ਗਈਆਂ ਨੇ। ਸ਼ੌਕੀ ਦੀ ਗੱਲ ਅਜੇ ਵਿੱਚ ਹੀ ਸੀ ਪਈ ਸੂਦੂ ਨੇ ਗੱਲ ਸੰਗੀਆਂ ਨੱਪ ਕੇ ਆਪਣੀ ਜਿਬ ਵਾ ਦਿੱਤੀ। ਨਾ ਭਲਾ ਮਾਂ ਨੂੰ ਟੂਮਾਂ ਗਾਣਿਆਂ ਦੀ ਕੀ ਲੋੜ ਏ? ਬੁੱਢੇ ਵਾਰੇ ਵੀ ਝੁਮਕੇ ਹਲਾਉਂਦੀ, ਚੂੜੀਆਂ ਛਣਕਾਉਂਦੀ, ਲੌਂਗ ਲਿਸ਼ਕਾਉਂਦੀ ਫਿਰਦੀ ਏ। ਮੇਰੀ ਮੰਨੋ ਤੇ ਮਾਂ ਦੀਆਂ ਟੂੰਬਾਂ ਵੇਚ ਦਈਏ ਜਾਂ ਗਾਣੇ ਪਾ ਦਈਏ। ਚੋਖੇ ਪੈਸੇ ਮਿਲ ਜਾਣਗੇ ਤੇ ਅਸੀਂ ਸੌਖੇ ਹੋ ਜਾਵਾਂਗੇ। ਪਰ ਕਿੰਨੇ ਦਿਨ? ਖੱਬੀ ਖਾਨ ਦੇ ਹੱਥ ਲੱਗੇ ਤੇ ਇੱਕ ਦਿਹਾੜ ਨਹੀਂ ਕੱਢਣੇ। ਠੀਕ ਏ, ਠੀਕ ਏ, ਮੈਂ ਇਹ ਗੱਲ ਮੰਨਦਾ ਹਾਂ ਭਈ ਇਸ ਮਾਂ ਨੇ ਸਾਨੂੰ ਕੁਝ ਨਹੀਂ ਦਿੱਤਾ, ਪਰ ਫਿਰ ਵੀ ਇਨਸਾਫ ਹੋਣਾ ਚਾਹੀਦਾ ਹੈ। ਮਾਂ ਨੇ ਇਨਸਾਫ ਨਹੀਂ ਕੀਤਾ ਤੇ ਅਸੀਂ ਕਿਹੜਾ ਇਨਸਾਫ ਕੀਤੀ ਖੜੇ ਹਾਂ। ਇਸ ਘਰ ਵਿੱਚ ਰੌਂਦ ਹੀ ਰੌਂਦ ਏ। ਇੱਥੇ ਜੇ ਰੌਂਦ ਮੁੱਕ ਜਾਵੇ, ਹੱਕ ਨਿਆਂ ਦੀ ਗੱਲ ਹੋਣ ਲੱਗ ਪਵੇ ਤੇ ਸਾਡੀ ਫੇਰ ਤੋਂ ਖਰੀ ਹੋ ਸਕਦੀ ਏ। ਭੇਖੇ ਦੀ ਗੱਲ ਸੁਣ ਕੇ ਖੱਬੀ ਖਾਨ ਸ਼ੂਕ ਰਿਹਾ। ਓਏ ਨਿਆਂ ਕਿਹੜੇ ਪਰਿੰਦੇ ਦਾ ਨਾਂ ਹੁੰਦਾ ਏ? ਇਨਸਾਫ ਤਾਕਤ ਦਾ ਮੁਹਤਾਜ ਏ।
ਤਗੜਾ ਆਪਣੇ ਹੱਕ ਵਿੱਚ ਆਪੇ ਨਿਆਂ ਕਰ ਲੈਂਦਾ ਏ। ਤਗੜੇ ਦੇ ਮੂਹਰੇ ਕਿਹਦੀ ਹਿੰਮਤ ਏ ਭਈ ਲਕੀਰ ਟੱਪ ਕੇ ਨਿਆਂ ਦੀ ਗੱਲ ਕਰੇ। ਨਿਆਉ ਸਾਰੇ ਤੇ ਤਗੜੇ ਦੇ ਕੰਮੀ ਹੁੰਦੇ ਨੇ। ਸੂਦੂ ਬੁੜਕਿਆ, ਤੁਹਾਨੂੰ ਕੀ ਪਤਾ, ਪੈਸੇ ਦੀ ਬੜੀ ਤਾਕਤ ਹੈ। ਹੱਕੀ ਗੱਲ ਤੇ ਇਹ ਵੇ ਵੀ ਤਾਕਤ ਹੈ ਹੀ ਪੈਸੇ ਦੀ। ਪੈਸਾ ਹੋਵੇ ਤੇ ਮੈਂ ਪੂਰੇ ਜੱਗੂ ਪਿੰਡ ਵਿੱਚੋਂ ਸਾਰੇ ਦਾ ਸਾਰਾ ਇਨਸਾਫ ਖੜਾ ਖਲੋਤਾ ਮੁੱਲ ਲੈ ਲਵਾਂ। ਤੁਸੀਂ ਤੇ ਕੰਬਲ ਮਾਰਦੇ ਪਏ ਹੋ। ਪੈਸਾ ਬਣਾਓ, ਭਾਵੇਂ ਘਰ ਦੇ ਭਾਂਡੇ ਵੇਚ ਕੇ ਬਣਾਓ, ਭਾਂਡੇ ਫੇਰ ਬਣ ਜਾਵਣਗੇ। ਅਮਲੀ ਰਮਲੀ ਵੀ ਰੋਲੇ ਵਿੱਚ ਦੱਸ ਦੇ ਕੇ ਵਾਰੀ ਲੈ ਲਈ। ਏਡੀਆਂ ਔਖੀਆਂ ਗੱਲਾਂ ਕਿਉਂ ਪੇ ਕਰਦੇ ਹੋ ਮੂਰਖੋ, ਤੁਹਾਨੂੰ ਕੋਈ ਸੁਰ ਸਾਰ ਹੀ ਨਹੀਂ। ਮਾਂ ਨੂੰ ਭੂਤਣਾ ਚੰਬੜ ਗਿਆ ਏ। ਏਦਾਂ ਵੈਦਣ ਸੌਖਾ ਨਹੀਂ ਹੁੰਦਾ। ਜਿਵੇਂ ਕਿਵੇਂ ਭੂਤਣੇ ਤੋਂ ਜਾਨ ਛੁਡਾਓ। ਭੂਤਣਾ ਜਾਨ ਛੱਡ ਜਾਊ ਤੇ ਮਾਂ ਆਪੇ ਹੀ 9/9 ਹੋ ਜਾਊਗੀ। ਫੇਰ ਰਲ ਕੇ ਸਾਵੀ ਦੇ ਢੋਲੇ ਗਾਵਾਂਗੇ। ਐਵੇਂ ਗੱਲ ਦਾ ਗਲਾਨ ਬਣਾਉਣ ਦਾ ਫਾਇਦਾ? ਮੰਨੋ ਤੁਹਾਡੀ ਮਰਜ਼ੀ, ਨਾ ਮੰਨੋ ਤੁਹਾਡੀ ਮਰਜ਼ੀ। ਕੱਲ ਕਲਾਂ ਇਹ ਤਾਂ ਨਾ ਆਖੋਗੇ ਵੀ ਕਿਸੇ ਸਿਆਣੇ ਸਮਝਾਇਆ ਨਹੀਂ ਸੀ। ਦਾਰਾ ਕੂਕਿਆ, ਭਈ ਸਾਰੇ ਪਿੰਡ ਵਿੱਚ ਰੌਲੀ ਪਾ ਦਈਏ, ਸਾਡੇ ਕੋਲੋਂ ਗੱਲ ਦੀ ਗੰਢ ਨਹੀਂ ਖੁੱਲਦੀ ਤੇ ਊਬੂ ਕਰ ਦਈਏ। ਆਂਡੋ ਗਵਾਂਡੋ ਲੋਕੀ ਇਕੱਠੇ ਹੋ ਕੇ ਕੋਈ ਉਪਾਅ ਕਰ ਲੈਣਗੇ। ਮਾਂ ਅਜੇ ਹਾਲੀ ਜਾਂ ਇੰਜੇ ਤਾਂ ਨਾ ਮਰੇਗੀ। ਜਿਹੜੀਆਂ ਗੱਲਾਂ ਦੀ ਦੇਗ ਅਸੀਂ ਚੜਾਈ ਬੈਠੇ ਹਾਂ, ਇਹ ਦੇਗ ਕਦੇ ਨਹੀਂ ਪਕਣੀ। ਸਾਰਿਆਂ ਹੀ ਦਾਰੇ ਨੂੰ ਓਏ ਤੋਏ ਕੀਤੀ। ਆਪਣਾ ਗੰਦ ਚੋਰ ਰਸਤੇ ਵਿੱਚ ਖਿਲਾਰਨ ਦਾ ਫਾਇਦਾ? ਕਿਹੜਾ ਸਾਡਾ ਐਡਾ ਸਕਾ ਏ ਜਿਹੜਾ ਵੈਦਨ ਕਰਦਾ ਫਿਰੇ। ਪਿੰਡ ਵਿੱਚ ਸਾਡੀ ਉੱਕਾ ਹੀ ਨਹੀਂ ਰਾਣੀ। ਓਏ ਰਹਿਣੀ ਤੇ ਫੇਰ ਵੀ ਨਹੀਂ। ਦਾਰਾ ਕੁਰਲਾਇਆ। ਤੋਤੀ ਜਿਹੜਾ ਹੁਣ ਤਾਈਂ ਤਨ ਦੀ ਤੌਣੀ ਤਾਈ ਬੈਠਾ ਸੀ ਬੋਲਿਆ, ਅਸੀਂ ਪੈਦਾ ਹੀ ਗਲਤ ਥਾਂ ਤੇ ਹੋ ਗਏ ਹਾਂ। ਰੱਬ ਦੀ ਮਰਜ਼ੀ ਏ, ਰੱਬ ਨੇ ਧੱਕਾ ਕੀਤਾ ਏ, ਸਾਥੋਂ ਪੁੱਛਿਆ ਨਹੀਂ। ਇਹੋ ਹੀ ਗੈਰ ਜਮਹੂਰੀ ਰਵੱਈਆ ਏ ਜਿਹੜਾ ਸਾਨੂੰ ਲੜ ਗਿਆ ਏ। ਸਾਡੀ ਮਰਜ਼ੀ ਜਾਣੀ ਹੁੰਦੀ ਤੇ ਅੱਜ ਸਾਨੂੰ ਇਹ ਪਸੂੜੀ ਨਾ ਹੁੰਦੀ। ਮਜਬੂਰੀ ਦੇ ਫਾਹੇ ਵਿੱਚ ਫਸ ਗਏ ਹਾਂ। ਕੀ ਕਰੀਏ, ਇਹ ਹੁਣ ਸਾਡੀ ਮਾਂ ਏ। ਤੋਤਿਆ ਤੇਰੀ ਇਸ ਗੱਲ ਦਾ ਹੁਣ ਭਲਾ ਫਾਇਦਾ? ਓਏ ਇਹ ਤੇ ਜੰਮਣ ਤੋਂ ਪਹਿਲਾਂ ਕਰਨ ਵਾਲੀ ਗੱਲ ਸੀ। ਤੂੰ ਤੇ ਗੱਲ ਕਰਕੇ ਖੋਤਾ ਹੀ ਖੂਹ ਵਿੱਚ ਪਾ ਦਿੱਤਾ ਏ। ਰੰਗੀ ਤੋਤੇ ਦੀ ਗੱਲ ਤੇ ਪਰਤਾਵਾ ਦਿੱਤਾ ਤੇ ਨਾਲੋਂ ਨਾਲ ਹੀ ਆਪਣੀ ਸਲਾਹ ਵੀ ਢਾਹ ਦਿੱਤੀ। ਮਾਂ ਦਾ ਹੋਰ ਵਿਆਹ ਕਰਵਾ ਦਈਏ। ਇਹਨੂੰ ਹੋਇਆ ਹਵਾਇਆ ਕੁਝ ਨਹੀਂ, ਇਸ ਤੋਂ ਰੰਡੇਪਾ ਨਹੀਂ ਕਟੀਂਦਾ। ਇਹ ਪਰਨੇਵਾ ਮੰਗਦੀ ਏ, ਇਹਨੂੰ ਔਲਾਦ ਦੀ ਕੋਈ ਪਰਵਾਹ ਨਹੀਂ। ਇਹ ਤੇ ਖਸਮ ਮੰਗਦੀ ਏ, ਖਸਮ। ਰੰਗੀ ਦੀ ਇਸ ਬਦਰੰਗੀ ਤੇ ਸਾਰਿਆਂ ਫਿੱਟੇ ਮੂੰਹ ਦੀ ਵਾਛੜ ਕੀਤੀ। ਇਸ ਵਾਛੜ ਦੀ ਫੰਡ ਵਿੱਚ ਗੋਗਾ ਵੀ ਚਿਨਟ ਹੋ ਕੇ ਬੋਲਿਆ, ਮਾਂ ਵੰਡ ਲਈਏ। ਜੇ ਅਸੀਂ ਸਾਰੇ ਦੇ ਸਾਰੇ ਰਲ ਕੇ ਮਾਂ ਨੂੰ ਨਹੀਂ ਸਾਂਭ ਸਕਦੇ ਤੇ ਭੈੜੇ ਕਿਉਂ ਪੈਂਦੇ ਹੋ? ਵੰਡ ਪਾ ਲਓ। ਰੋਜ਼ ਦੀ ਡੰਡ ਤੇ ਮੁੱਕੇ। ਇਸ ਖੱਪ ਰੋਲੇ ਝਗੜੇ ਝੇੜੇ ਦੀਆਂ ਆਵਾਜ਼ਾਂ ਪੂਰੇ ਪਿੰਡ ਵਿੱਚ ਖਿਲਰ ਗਈਆਂ। ਪਿੰਡ ਵਾਲੇ ਕਦੋਂ ਤੀਕ ਕੰਨ ਵੜੇਟੀ ਰੱਖਦੇ। ਆਂਡੋ ਗਵਾਂਡੋ ਕੰਧਾਂ ਟੱਪ ਕੇ ਲੋਕੀ ਮਾਈ ਦੇ ਦੁਆਲੇ ਇਕੱਠੇ ਹੋ ਗਏ। ਲੁਕਾਈ ਦਾ ਠੱਠਾ ਲੱਗ ਗਿਆ। ਕੋਈ ਪਿੰਡ ਦੀ ਦੂਜੀ ਨੁਕਰੇ ਬੈਠੇ ਵੱਡ ਕਸਾਈ ਵੈਦ ਨੂੰ ਵੀ ਸੱਦ ਲਿਆਇਆ। ਵੈਦ ਕੇ ਸੀ, ਆਪਣੇ ਵਜੂਦ ਵਿੱਚ ਪੂਰੀ ਧੋਖਾ ਮੰਡੀ ਸੀ। ਪਿੰਡ ਦੀ ਬੁਰਜੀ ਥੱਲੇ ਉਹਦਾ ਦੁਹਾਟਾ ਸੀ। ਇੱਕ ਪਾਸੇ ਤੇ ਦਵਾ ਦਾਰੂ ਤੇ ਹਿਕਮਤਾਂ ਕਰਦਾ ਸੀ, ਨਾਲ ਦੀ ਹੱਟੀ ਵਿੱਚ ਆਪੋਂ ਹੀ ਛੁਰੇ ਚਲਾਉਂਦਾ ਤੇ ਖੱਲਾਂ ਲਾਉਂਦਾ ਸੀ। ਆਪੋਂ ਬਿਮਾਰੀਆਂ ਖਿਲਾਰਦਾ ਸੀ ਤੇ ਆਪ ਵੈਦ ਪੁਣੇ ਦੀਆਂ ਕਲੋਲਾਂ ਕਰਦਾ ਸੀ। ਸਾਰੇ ਪਿੰਡ ਵਾਲੇ ਉਹਦੇ ਦੋਹਰੇ ਮੁਹਾਂਦਰੇ ਨੂੰ ਸਿਆਣਦੇ ਸਨ, ਪਰ ਸਾਰੇ ਉਹਦੇ ਵਲਾਵਿਆਂ ਵਿੱਚ ਵੜੇ ਹੋਏ ਸਨ। ਇਸ ਪਾਰੋਂ ਮਜਬੂਰ ਸਨ। ਵੈਦ ਨੇ ਮਾਈ ਨੂੰ ਸੱਜਿਓਂ ਖੱਬਿਓਂ ਢੋ ਢਾ ਕੇ ਵੇਖਿਆ, ਪੜਤਾੜਿਆ ਤੇ ਗਿਰਜ ਵਾਂਗੂ ਅਕੜੇਵਾਂ ਲੈਂਦਿਆਂ ਹੋਇਆਂ ਆਪਣਾ ਹੁਕਮ ਲਾ ਦਿੱਤਾ, ਮਾਈ ਮਰ ਗਈ ਏ। ਕਿਉਂ, ਕਿਵੇਂ ਮਰ ਗਈ? ਹਰ ਕਿਸੇ ਦੇ ਮੂੰਹੋਂ ਨਿਕਲਿਆ ਹੋਇਆ ਹੋਕਾ ਵੈਦ ਅੱਗੇ ਉਬੜਵਾਇਆ ਸਵਾਲ ਬਣ ਗਿਆ। ਭੁੱਖ ਨਾਲ ਤੇ ਪੁੱਤਰਾਂ ਦੀ ਬੇਵਫਾਈ ਵਾਲੀ ਕੁਪੱਤਰੀ ਸੋਚ ਨਾਲ, ਬੇਅਨਕ ਪੁੱਤਰਾਂ ਦੀ ਬੇਗੈਰਤੀ ਨਾਲ। ਕਿਸੇ ਆਖਿਆ, ਵੈਦ ਜੀ ਇਲਾਜ ਤੁਹਾਡਾ ਹੀ ਹੋ ਰਿਹਾ ਸੀ, ਤੁਹਾਡਾ ਕੀ ਖਿਆਲ ਹੈ? ਮੈਂ ਮਾਰਿਆ ਏ? ਤੁਹਾਡੇ ਨਾਲ ਤੇ ਨੇਕੀ ਕਰਨਾ ਵੀ ਗੁਨਾਹ ਵਾਂਗੂ ਏ। ਵੈਦ ਗਰਜਿਆ ਤੇ ਆਪਣੀ ਰਛਾਨੀ ਕੱਛੇ ਮਾਰ ਕੇ ਟੁਰ ਗਿਆ। ਮਾਈ ਮਰਨ ਦੀ ਗੱਲ ਸੁਣ ਕੇ ਮਾਈ ਦੇ ਸਾਰੇ ਹੀ ਪੁੱਤਰ ਪਰੇਸ਼ਾਨ ਤੇ ਨਿਮੁਝਾਨ ਹੋ ਗਏ। ਹਾਏ, ਸਾਡੀ ਮਾਂ ਮਰ ਗਈ ਏ, ਹੁਣ ਕੀ ਕਰੀਏ? ਮਾਈ ਦੇ ਜੀਵਨ ਦੀ ਤੇ ਕੋਈ ਰਸਮ ਨਹੀਂ ਸੀ, ਮਰਨ ਦੀਆਂ ਰਸਮਾਂ ਕਿਵੇਂ ਪੁਗਾਈਏ? ਮਾਈ ਦੇ ਪੁੱਤਰ ਦਸਤੂਰ ਮੁਜਬ ਫੂੜੀ ਵਿਛਾ ਕੇ ਬਹਿ ਗਏ ਤੇ ਆਂਢ ਗੁਆਂਢ ਨਾਲ ਸਲਾਈ ਪੈ ਗਏ, ਭਈ ਕਿਵੇਂ ਕਰੀਏ, ਕਿੰਜ ਕਰੀਏ? ਪਿੰਡ ਵਾਲਿਆਂ ਜਿਵੇਂ ਪਹਿਲਾਂ ਹੀ ਮਿੱਥੀ ਹੋਈ ਸੀ, ਸਾਰਿਆਂ ਇੱਕਮਿਕ ਹੋ ਕੇ ਰੁੱਖਾ ਤੇ ਕੋਰਾ ਜਵਾਬ ਦੇ ਦਿੱਤਾ, ਅਸੀਂ ਤੁਹਾਨੂੰ ਮਾਈ ਪਿੰਡ ਦੇ ਕਬਰਿਸਤਾਨ ਵਿੱਚ ਨਹੀਂ ਦੱਬਣ ਦੇਣੀ।
ਤੁਸੀਂ ਰੌਂਦੀ ਰਫੜੀ ਝਗੜੇਬਾਜ਼ ਹੋ। ਪਿੰਡ ਨਹੀਂ ਚਾਹੁੰਦਾ ਭਈ ਕਬਰਾਂ ਉੱਤੇ ਵੀ ਤੁਹਾਡਾ ਫਸਾਦ ਖਿੰਡੇ। ਮਾਈ ਨੂੰ ਜਿੱਥੇ ਮਰਜ਼ੀ ਲੈ ਜਾਓ ਜਾਂ ਘਰ ਦੱਬ ਲਓ, ਬਸ ਸਾਥੋਂ ਬੜਾਈ ਰੱਖੋ। ਘਰ ਵਿੱਚ ਤੇ ਪਹਿਲਾਂ ਤੋਂ ਹੀ ਸਾਰਿਆਂ ਨੇ ਆਪੋ ਆਪਣੀਆਂ ਲੀਕਾਂ ਵਾਹੀਆਂ ਹੋਈਆਂ ਸਨ। ਵਿਹੜੇ, ਚੌਂਕੇ ਤੇ ਚੁੱਲ੍ਹੇ ਚੌਂਤਰੇ ਦੇ ਹਰ ਹਿੱਸੇ ਤੇ ਕਿਸੇ ਨਾ ਕਿਸੇ ਨੇ ਮੱਲ ਮਾਰਿਆ ਹੋਇਆ ਸੀ। ਅਜੇ ਹਾਲੀ ਘਰ ਵਿੱਚ ਦੱਬਣ ਦੀ ਥਾਂ ਕਿੱਥੇ। ਹਰ ਕੋਈ ਮਾਈ ਦੀ ਮਈਅਤ ਨੂੰ ਆਪਣੇ ਲੱਗਦੇ ਬਣਦੇ ਹਿੱਸੇ ਵੱਖਰੇ ਤੋਂ ਦੂਰ ਹੀ ਰੱਖਣਾ ਚਾਹੁੰਦਾ ਸੀ। ਪਿੰਡ ਵਾਲੇ ਤੇ ਇਨਕਾਰੀ ਹੋਏ ਹੀ ਸਨ। ਕਿਸੇ ਪੁੱਤਰ ਨੇ ਵੀ ਹਾਂ ਨਾ ਕੀਤੀ। ਹਰ ਕੋਈ ਇਹ ਜਵਾਬ ਸੁਣਾਉਂਦਾ ਸੀ, ਭਈ ਵੇਖੋ ਨਾ ਜੀ, ਘਰ ਕਬਰਿਸਤਾਨ ਤੇ ਨਹੀਂ ਹੁੰਦੇ ਨਾ, ਫੇਰ ਮੈਂ ਇਹ ਕਿਵੇਂ ਕਰ ਸਕਦਾ। ਠੀਕ ਹੈ, ਮੇਰੀ ਮਾਂ ਸੀ, ਪਰ ਦੂਜਿਆਂ ਦੀ ਵੀ ਤੇ ਕੁਝ ਲੱਗਦੀ ਸੀ, ਕਿੱਥੇ ਦਬੀਏ। ਪਿੰਡ ਦੇ ਸਿਆਣਿਆਂ ਨੇ ਸਾਰੇ ਪੱਖੋਂ ਸੋਚ ਵਿਚਾਰ ਕਰਕੇ ਫੈਸਲਾ ਕੀਤਾ ਭਈ ਮਾਈ ਨੂੰ ਤਵਾਰੀਖ ਵਿੱਚ ਦਫਨਾ ਦਈਏ, ਤਾਂ ਜੇ ਆਉਂਦੀਆਂ ਨਸਲਾਂ ਤੇ ਪੀੜ੍ਹੀਆਂ ਲਈ ਇਹ ਮਜ਼ਾਰ ਸਮਝਾਉਣੀ ਤੇ ਚੇਤਾਉਣੀ ਦਾ ਕਾਰਨ ਬਣ ਜਾਵੇ। ਮਾਈ ਦੇ ਸਾਰੇ ਪੁੱਤਰਾਂ ਨੇ ਇਸ ਗੱਲ ਤੇ ਰਜ਼ੋਈ ਕੀਤੀ, ਹਾਂ ਠੀਕ ਏ। ਆਪਣੇ ਹਿੱਸੇ ਦੀ ਤਾਰੀਖ ਤੇ ਅਸੀਂ ਚਿਰੋਕਣੀ ਦਫਨ ਕਰ ਦਿੱਤੀ ਸੀ। ਜੇ ਮਾਈ ਵੀ ਉੱਥੇ ਹੀ ਸਮਾ ਜਾਵੇ ਤੇ ਕਿੱਡੀ ਚੰਗੀ ਏ। ਸਾਨੂੰ ਹੁਣ ਮੋਈ ਮਾਈ ਦੀ ਲੋੜ ਏ ਤੇ ਨਾ ਮੋਈ ਵਿਸਰੀ ਤਾਰੀਖ ਦੀ ਲੋੜ ਏ। ਇਹ ਤੇ ਵੱਡੇ ਸਿਰਾਂ ਦੀਆਂ ਪੀੜਾਂ ਨੇ। ਰਹੀ ਗੱਲ ਘਰ ਬੂਏ ਦੀ, ਤੇ ਵੰਡਾਂ ਹੱਦਾਂ ਤੇ ਬਦਲਦੀਆਂ ਵਟੀਜਦੀਆਂ ਹੀ ਰਹਿੰਦੀਆਂ ਨੇ। ਕਿਹੜਾ ਕੋਈ ਜਾਣ ਵਾਲਾ ਭੋਏ ਬਾਂਡਾ ਨਾਲ ਲੈ ਗਿਆ ਏ। ਪੁੱਤਰ ਹੋਣ ਤੇ ਵੰਡਾਂ ਪੈਂਦੀਆਂ ਨੇ। ਇਹਨਾਂ ਵੰਡਾਂ ਨਾਲ ਹੀ ਪਿੰਡ ਵਸਦੇ ਨੇ। ਮਾਈ ਜੀਵਨੀ ਦੇ ਪੁੱਤਰ ਰਲ ਕੇ ਵੀ ਚੌਧਰੀਆਂ ਦੇ ਕਾਮੇ ਸਨ ਤੇ ਕੱਲੇ ਕੱਲੇ ਹੋ ਕੇ ਵੀ ਕਾਮੇ ਹੀ ਰਹੇ। ਬਸ ਗੁਲਾਮਾਂ ਦੀ ਫੌਜ ਵਿੱਚ ਨਫਰਾਂ ਦੀ ਭਰਤੀ ਵੱਧ ਗਈ। ਜੱਗੂ ਪਿੰਡ ਦੇ ਚਲਤ ਰਿਵਾਜ ਵਿੱਚ ਮਾਈ ਜੀਵਨੀ ਦੇ ਚਲਾਣਾ ਕਰ ਜਾਣ ਨਾਲ ਜਾਂ ਪੁੱਤਰਾਂ ਦੇ ਮਾਈ ਨਾਲ ਵਿਹਾਰ ਨਾਲ ਕੋਈ ਹਰਜ ਨਹੀਂ ਹੋਇਆ। ਕਾਮਿਆਂ ਦੀ ਫੌਜ ਨੇ ਚੌਧਰੀਆਂ ਦੀ ਉਂਝੀ ਹੀ ਮੌਜ ਲਾਈ ਰੱਖੀ। ਹਾਂ, ਇੱਕ ਗੱਲ ਜ਼ਰੂਰ ਹੋਈ, ਪਿੰਡ ਦੀਆਂ ਜਾਤਾਂ ਬਰਾਦਰੀਆਂ ਦੇ ਨਾਵਾਂ ਵਿੱਚ ਇੱਕ ਨਵੀਂ ਗੋਦ ਦਾ ਵਾਧਾ ਹੋ ਗਿਆ ਏ। ਕਮੀਆਂ ਦੀ ਇਸ ਨਵੀਂ ਜਾਤ ਨੂੰ ਸਾਰੇ ਪਿੰਡ ਵਾਲੇ ਮਾਂ ਮਾਰ ਕਹਿੰਦੇ ਨੇ।